China strongly condemns and expresses great indignation over this major terrorist attack, conveys deep condolences to the victims and sympathies to the injured and bereaved families. Chinese Foreign Ministry and missions in Pakistan will continue to urge relevant Pakistani departments to deal with the aftermath, treat the injured, and resolutely crack down on the terrorist organizations involved. The blood of the Chinese people should not be shed in vain, and those behind this incident will pay the price, Chinese Foreign Ministry said. ਇਸ ਵੇਲੇ ਭਾਰਤ ਔਰ ਜਿਹੜੀਆਂ ਹੋਰ ਭਾਰਤ ਦੀਆਂ ਸਹਿਯੋਗੀ ਪੱਛਮੀ ਤਾਕਤਾਂ ਨੇ ਉਹਨਾਂ ਦਾ ਫੋਕਸ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਜਿਹੜਾ ਹੈ ਉਹ ਪੋਸੀਬਲ ਨਾ ਬਣਨ ਦੇਣਾ। ਚਾਈਨਾ ਮੇਨ ਇਨਵੈਸਟਰ ਹੈ, 60-70 ਬਿਲੀਅਨ ਡਾਲਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਤੇ ਚਾਈਨਾ ਸਪੈਂਡ ਕਰ ਰਿਹਾ, ਆਲਰੇਡੀ 20-25 ਬਿਲੀਅਨ ਹੋ ਚੁੱਕਾ ਐਕਸਪੈਂਸ। ਔਰ ਇਸ ਘਟਨਾ ਦਾ ਚਾਈਨਾ ਨੇ ਵੀ ਇਸ ਦੇ ਉੱਤੇ ਤਿੱਖਾ ਜਿਹੜਾ ਆਪਣਾ ਰਿਐਕਸ਼ਨ ਦਿੱਤਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪਾਕਿਸਤਾਨ ਤੇ ਚੀਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਾਚੀ ਯੂਨੀਵਰਸਿਟੀ ਦੇ ਬਾਹਰ ਇੱਕ ਖੁਦਕਸ਼ ਦਹਿਸ਼ਤਗਰਦ ਹਮਲੇ ਵਿੱਚ ਮਾਰੇ ਗਏ 3 ਚੀਨੀ ਪ੍ਰੋਫੈਸਰਾਂ ਦੇ ਮੁੱਦੇ ਤੇ ਚੀਨ ਸਰਕਾਰ ਨੇ ਆਪਣਾ ਰਿਐਕਸ਼ਨ ਦਿੱਤਾ ਹੈ। ਸੋ ਚੀਨ ਦੇ ਜਿਹੜੀ ਫੋਰਨ ਮਿਨਿਸਟਰੀ ਨੇ ਕਿਹਾ ਹੈ ਕਿ ਚੀਨੀਆਂ ਦਾ ਡੁੱਲਿਆ ਖੂਨ ਜਿਹੜਾ ਹੈ ਵਿਅਰਥ ਨਹੀਂ ਜਾਏਗਾ ਤੇ ਇਸ ਦੇ ਪਿੱਛੇ ਜੋ ਲੋਕ ਸਨ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ। ਚੀਨ ਨੇ ਪਾਕਿਸਤਾਨ ਸਰਕਾਰ ਤੋਂ ਇਸ ਹਮਲੇ ਦੀ ਤਹਿ ਤੱਕ ਜਾਣ ਦੀ ਮੰਗ ਵੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਅਸੀਂ ਇੱਕ ਪੂਰਾ ਸੈਗਮੈਂਟ ਕਰਾਚੀ ਯੂਨੀਵਰਸਿਟੀ ਦੀ ਕਨਫਿਊਸ਼ੀਅਸ ਇੰਸਟੀਚਿਊਟ ਜਿਸ ਦੇ 3 ਪ੍ਰੋਫੈਸਰਸ ਉਹਨਾਂ ਦੇ ਟੀਚਰਸ ਇੱਕ ਖੁਦਕੁਸ਼ ਹਮਲੇ ਵਿੱਚ ਮਾਰੇ ਗਏ ਇਸ ਦੇ ਉੱਤੇ ਕੀਤਾ ਸੀ। ਔਰ ਅਸੀਂ ਬੜੀ ਕਲੀਅਰਲੀ ਇਹ ਕਿਹਾ ਸੀ ਕਿ ਵੀ ਕਿਉਂਕਿ ਇਹਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ BLA ਨੇ ਲਈ ਔਰ ਇਹ ਵੀ ਸਾਹਮਣੇ ਆ ਗਿਆ ਸੀ ਕਿ ਵੀ ਜਿਹੜੀ ਖੁਦਕੁਸ਼ ਹਮਲਾਵਰ ਹੈ ਉਹ ਇੱਕ ਬੀਬੀ ਹੈ। ਔਰ ਹੁਣ ਉਸ ਬੀਬੀ ਦੀਆਂ ਡਿਟੇਲ ਸਾਹਮਣੇ ਆਈਆਂ ਨੇ ਕਿ ਵੀ ਉਹ ਹਾਈਲੀ ਐਜੂਕੇਟਿਡ, ਪਹਿਲਾਂ ਉਹਨੇ BSc ਕੀਤੀ, ਫਿਰ MSc ਕੀਤੀ ਔਰ ਐਜ਼ ਏ ਟੀਚਰ, ਔਰ ਉਹਦਾ ਹਸਬੈਂਡ ਡੈਂਟਿਸਟ ਹੈ, ਡਾਕਟਰ ਹੈ, ਬੱਚੇ ਨੇ 2। ਔਰ ਉਸ ਨੇ ਜਿਹੜੀ ਖੁਦ ਟੀਚਰ ਸੀ ਉਸ ਨੇ, ਔਰ ਇਹ ਵੀ ਇਹ ਸਾਹਮਣੇ ਆਇਆ ਕਿ ਕੋਈ ਇਸ ਕਿਸਮ ਦੀ ਕਹਾਣੀ ਨਹੀਂ ਹੈ ਜਾਂ ਕੋਈ ਐਸੀ ਬੈਕਗਰਾਊਂਡ ਨਹੀਂ ਹੈ ਕਿ ਉਹਦੇ ਪਰਿਵਾਰ ਦਾ ਕੋਈ ਜੀ ਜਾਂ ਨੀਅਰ ਐਂਡ ਡੀਅਰ ਵਨ ਪਾਕਿਸਤਾਨੀ ਫੌਜ ਵੱਲੋਂ ਜਾਂ ਬਲੋਚਿਸਤਾਨ ਦੇ ਵਿੱਚ ਕਿਸੇ ਐਕਸ਼ਨ ਦੇ ਵਿੱਚ ਮਾਰਿਆ ਗਿਆ ਹੋਵੇ। ਕਿਉਂਕਿ ਜਦੋਂ ਅਸੀਂ ਖੁਦਕੁਸ਼ ਹਮਲਾਵਰਾਂ ਦਾ ਪਿਛੋਕੜ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਬਹੁਤ ਵਾਰ ਕਿਹਾ ਜਾਂਦਾ ਹੈ ਕਿ ਜੀ ਇਹ ਰਿਵੈਂਜ, ਪਰਸਨਲ ਬਦਲਾ ਭਾਵਨਾ, ਜਿਵੇਂ ਜਿਸ ਬੀਬੀ ਨੇ ਧੇਨੂ ਨੇ ਖੁਦਕੁਸ਼ ਬੰਬਰ ਬਣ ਕੇ ਰਾਜੀਵ ਗਾਂਧੀ ਨੂੰ ਉਡਾਇਆ ਸੀ, ਉਸ ਦਾ ਕਾਰਨ ਸੀ ਕਿ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਭਾਰਤੀ ਫੌਜ ਨੇ ਸ੍ਰੀਲੰਕਾ ਦੇ ਵਿੱਚ ਜੋ ਜ਼ੁਲਮ ਕੀਤੇ ਉਹਦੇ 'ਚ ਉਹਨਾਂ ਦੇ ਪਰਿਵਾਰ ਦੇ ਜੀ ਮਾਰੇ ਗਏ ਸੀ। ਉਸ ਦੇ ਪਰਿਵਾਰ ਦੀਆਂ ਬੀਬੀਆਂ ਦੇ ਨਾਲ ਜਿਹੜੇ ਨੇ ਜਬਰ ਜਨਾਹ ਹੋਏ ਸੀ। ਔਰ ਉਹ ਜਿਹੜੀ ਹੈ ਲਿਟੇ ਦੇ ਵਿੱਚ ਉਹਨੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਕਿਉਂਕਿ ਜੋ ਉਹਦੀਆਂ ਭੈਣਾਂ ਦੇ ਨਾਲ, ਪਰਿਵਾਰ ਦੇ ਜੀਆਂ ਨਾਲ ਹੋਇਆ ਉਹਦਾ ਉਹ ਬਦਲਾ ਲੈਣਾ ਚਾਹੁੰਦੀ ਸੀ। ਸੋ ਇਹ ਅਕਸਰ ਜਦੋਂ ਕਿ ਇਸ ਕਿਸਮ ਦੇ ਖੁਦਕੁਸ਼ ਹਮਲਾਵਰ, ਉਹਨਾਂ ਦੀ ਸਾਈਕੀ ਕੀ ਹੈ, ਉਹਨਾਂ ਦੇ ਅੰਦਰ ਕੀ ਚੱਲ ਰਿਹਾ ਹੁੰਦਾ ਔਰ ਕੋਈ ਕਿਉਂ ਇਸ ਕਿਸਮ ਵੱਲ ਤੁਰਦਾ। ਲੇਕਿਨ ਇਸ ਮਾਮਲੇ 'ਚ ਹਾਈਲੀ ਔਰ ਇਹ ਜਿਹੜੀ ਟੀਚਿੰਗ ਪ੍ਰੋਫੈਸ਼ਨ ਦੀ ਲੇਡੀ ਉਹ ਟਾਰਗੇਟ ਵੀ ਟੀਚਰਸ ਨੂੰ ਕਰੇ ਔਰ ਜਿਹਦਾ ਕੋਈ ਆਪਣਾ ਇਸ ਕਿਸਮ ਦੀ ਗ੍ਰੀਵੈਂਸ ਨਹੀਂ ਹੈ, ਇਹ ਇੱਕ ਪਹੇਲੀ ਵੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ, ਔਰ ਅਸੀਂ ਕੱਲ੍ਹ ਵੀ ਇਹ ਜ਼ਿਕਰ ਕੀਤਾ ਸੀ ਕਿ ਬਲੋਚ ਲਿਬਰੇਸ਼ਨ ਆਰਮੀ ਇੰਡੀਅਨ ਇੰਟੈਲੀਜੈਂਸ ਰਾ ਫੰਡਡ ਹੈ ਫੁੱਲੀ ਪਹਿਲੇ ਦਿਨ ਤੋਂ। ਔਰ ਈਵਨ ਉਹਨਾਂ ਦੇ ਨਾਲ ਯਕਜ਼ਹਿਤੀ ਦਾ ਇਜ਼ਹਾਰ ਈਵਨ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਲਾਲ ਕਿਲ੍ਹੇ ਦੀ ਸਪੀਚ ਦੇ ਵਿੱਚ ਵੀ ਕੀਤਾ ਸੀ। ਔਰ ਅਸੀਂ ਇਹ ਵੀ ਕਨਕਲੂਡ ਕੀਤਾ ਸੀ ਕਿ ਇਸ ਵੇਲੇ ਭਾਰਤ ਔਰ ਜਿਹੜੀਆਂ ਹੋਰ ਭਾਰਤ ਦੀਆਂ ਸਹਿਯੋਗੀ ਪੱਛਮੀ ਤਾਕਤਾਂ ਨੇ ਉਹਨਾਂ ਦਾ ਫੋਕਸ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਜਿਹੜਾ ਹੈ ਉਹ ਪੋਸੀਬਲ ਨਾ ਬਣਨ ਦੇਣਾ। ਕਿਉਂਕਿ ਚਾਈਨਾ ਦਾ 1 ਬੈਲਟ 1 ਰੋਡ ਇਨੀਸ਼ੀਏਟਿਵ ਜਿਹੜਾ ਹੈ ਵੱਡਾ ਇਕਨੋਮਿਕਲ, ਜਿਹੜਾ ਆਲਮੋਸਟ 280 ਬਿਲੀਅਨ ਡਾਲਰ ਦਾ ਉਹਨਾਂ ਦਾ ਪ੍ਰੋਜੈਕਟ ਹੈ, ਉਹਨਾਂ ਨੂੰ ਯੂਰਪ ਤੱਕ, ਅਫਰੀਕਾ ਤੱਕ ਜਿਹੜਾ ਉਹ ਸੁਪਰਾਮੇਸੀ ਦਿੰਦਾ ਹੈ ਐਜ਼ ਏ ਵਰਲਡ ਚਾਈਨਾ ਨੂੰ
ਇੱਕ ਸੁਪਰ ਇਕਨੋਮਿਕਲ ਪਾਵਰ ਦੇ ਤੌਰ ਤੇ ਵੀ ਖੜਾ ਕਰਦਾ। ਸੋ ਉਹਨੂੰ ਰੋਕਣ ਦੇ ਲਈ ਇਹ ਸਾਰਾ ਪਾਰਟ, ਔਰ ਆਲਰੇਡੀ ਇੰਡੀਆ ਦੇ ਇੰਟਰਫੇਰੈਂਸ, ਕੁਲਭੂਸ਼ਣ ਯਾਦਵ ਔਰ ਬਾਕੀ ਦਹਿਸ਼ਤਗਰਦੀ ਵਿਦਨ ਪਾਕਿਸਤਾਨ ਅੱਡ-ਅੱਡ ਮੌਕਿਆਂ ਦੇ ਉੱਤੇ, ਔਰ ਕਿਉਂਕਿ ਚਾਈਨਾ ਦੇ ਨਾਲ ਭਾਰਤ ਨੇ ਜਿਸ ਕਿਸਮ ਦਾ ਰਵੱਈਆ ਹੁਣ ਅਮਰੀਕਾ ਨਾਲ ਮਿਲ ਕੇ ਕੁਆਡ ਰਾਹੀਂ ਜਾਂ LAC ਤੇ ਜੋ ਕੁਛ ਹੋਇਆ ਚੱਲ ਰਿਹਾ, ਸੋ ਇਹਨੂੰ ਬਿਲਕੁਲ ਵੀ ਜੇ ਥੋੜ੍ਹੀ ਜਿਹੀ ਵੀ ਦੀ ਪ੍ਰੋਪਰ ਢੰਗ ਦੇ ਨਾਲ ਜਿਹੜੀ ਹੈ ਇਨਵੈਸਟੀਗੇਸ਼ਨ ਹੋਏ ਤੇ ਸਾਹਮਣੇ ਆਏਗਾ ਕਿ ਭਾਈ ਇਸ ਦੇ ਪਿੱਛੇ ਅਲਟੀਮੇਟਲੀ ਅਗਲੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਐਮੋਸ਼ਨਲੀ ਬਲੈਕਮੇਲ ਕਰਕੇ ਜਾਂ ਐਮੋਸ਼ਨਲੀ ਬ੍ਰੇਨ ਵਾਸ਼ ਕਰਕੇ ਵਰਤਿਆ ਜਾਂਦਾ ਹੈ। ਪਿੱਛੇ ਤਾਕਤਾਂ ਹੋਰ ਹੁੰਦੀਆਂ ਨੇ, ਨਹੀਂ ਤਾਂ ਕੋਈ ਵੀ ਇਹ ਪੁੱਛ ਸਕਦਾ ਹੈ ਜੀ ਆਪਣੀ ਜਾਨ ਕੋਈ ਕਿਉਂ ਕੁਰਬਾਨ ਕਰੇਗਾ। ਔਰ ਬਲੋਚਿਸਤਾਨ ਦਾ ਇਸ਼ੂ ਵੀ ਅਸੀਂ ਕਿਸੇ ਦਿਨ ਇਸ ਇਸ਼ੂ ਦੇ ਉੱਤੇ ਡੀਟੇਲ 'ਚ ਗੱਲ ਕਰਾਂਗੇ ਕਿ ਵੀ ਉਹਨਾਂ ਦੀ ਪ੍ਰੋਬਲਮ ਕੀ ਆ। ਦੂਜੇ ਆਮ ਲੋਕਾਂ ਨੂੰ ਲੱਗਦਾ ਹੈ ਜੇ ਹੁਣ ਬਲੋਚਿਸਤਾਨ ਕੀ ਸ਼ਾਇਦ ਇੱਕ ਸੂਬਾ ਹੈ ਜਿੱਥੇ ਕਿ ਬਲੋਚ ਹੀ ਮੈਜੋਰਿਟੀ 'ਚ ਨੇ ਔਰ ਬਲੋਚਾਂ ਨਾਲ ਬਹੁਤ ਧੱਕਾ ਹੋ ਰਿਹਾ। ਨਹੀਂ, ਬਲੋਚਿਸਤਾਨ ਦਾ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਇਹ ਸੂਬਾ ਵੀ ਅੱਡ-ਅੱਡ ਕਲਾਤ ਔਰ ਦੂਸਰੀਆਂ ਸਟੇਟਾਂ ਨੂੰ ਮਿਲਾ ਕੇ ਬਣਿਆ, ਔਰ ਉਹਦੇ 'ਚ ਮੈਜੋਰਿਟੀ ਆਬਾਦੀ ਪਸ਼ਤੂਨਾਂ ਦੀ ਹੈ। ਔਰ ਅਨਫੋਰਚੂਨੇਟਲੀ ਜਿਹੜੀ ਬਲੋਚ ਪੋਪੂਲੇਸ਼ਨ ਵੀ ਹੈ ਉਹਨਾਂ 'ਚ ਵੀ ਉਹ ਜਿਹੜੀ ਜਿਵੇਂ ਸਿੰਧ ਦੇ ਵਿੱਚ ਵਡੇਰਾ ਸਿਸਟਮ ਹੈ, ਬਲੋਚਿਸਤਾਨ ਦੇ ਵਿੱਚ ਵੀ ਜਿਹਨਾਂ ਨੂੰ ਸਰਦਾਰ ਕਹਿੰਦੇ ਨੇ, ਜਿਵੇਂ ਬੁਕਤੀ ਇੱਕ ਮਾਰਿਆ ਗਿਆ ਸੀ ਜਾਂ ਦੂਜੇ, ਉਹ ਜਿਹੜੇ ਹੁਣ ਜਦੋਂ ਦੇ ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਕਨਸਟੀਟਿਊਸ਼ਨ 'ਚ ਜਿਹੜੀ ਹੈ ਉਹਨਾਂ ਦੀ ਧਾਰਾ 18 ਉਹਦੇ ਤਹਿਤ ਜਿੰਨੇ ਵੀ ਡਿਵੈਲਪਮੈਂਟ ਫੰਡ ਨੇ ਉਹ ਸੂਬਿਆਂ ਨੂੰ ਦੇ ਦਿੱਤੇ ਜਾਂਦੇ ਨੇ। ਪੰਜਾਬ ਹੈ, ਬਲੋਚਿਸਤਾਨ ਹੈ, ਖੈਬਰ ਪਖਤੂਨਖਵਾ ਜਾਂ ਸਿੰਧ ਹੈ, ਉਹਨਾਂ ਨੇ ਅੱਗੋਂ ਸਪੈਂਡ ਕਰਨੇ ਹੁੰਦੇ ਨੇ। ਹੁਣ ਇਹ ਜਿਹੜੀਆਂ ਹਾਇਰਾਰਕੀਅਲ ਜਾਂ ਇਹ ਰਵਾਇਤੀ ਟਰਾਈਬਲ ਸੁਸਾਇਟੀਜ਼ ਨੇ, ਇਹਨਾਂ ਦੇ ਵਿੱਚ ਜਿਹੜੀ ਅਸਲੀ ਤਾਕਤ ਹੈ, ਜਿਹੜਾ ਉਸ ਕਬੀਲੇ ਦਾ ਸਰਦਾਰ ਹੈ ਉਹਦੇ ਕੋਲ ਹੈ। ਹਕੂਮਤ ਦੇ ਵਿੱਚ ਵੀ ਉਹੀ ਬੈਠਦੇ ਨੇ, ਗਵਰਨਰ ਚੀਫ ਮਿਨਿਸਟਰ ਵੀ ਉਹੀ ਬਣਦੇ ਨੇ, ਪੈਸਾ ਉਹਨਾਂ ਕੋਲ ਹੁੰਦਾ ਹੈ। ਉਹ ਆਪਣੇ ਨਿੱਜੀ ਮਫਾਦਾਂ ਦੇ ਲਈ ਜਾਂ ਨਿੱਜੀ ਦੇ ਲਈ ਤਾਂ ਵਰਤਦੇ ਨੇ, ਕਾਮਨ ਲੋਕਾਂ ਤੱਕ ਜਿਹੜਾ ਉਹ ਉਸ ਦਾ ਫਾਇਦਾ ਨਹੀਂ ਪਹੁੰਚਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਲੋਚਿਸਤਾਨ ਦੇ ਵਿੱਚ ਆਮ ਬੰਦਾ ਸਫ਼ਰ ਕਰਦਾ ਹੈ, ਗੁਰਬਤ 'ਚ ਹੈ। ਔਰ ਕਈ ਵਾਰ ਇਹ ਵੀ ਹੁੰਦਾ ਹੈ, ਔਰ ਇਹ ਗੱਲ ਸ਼ਾਇਦ ਸਾਰੀ ਗਲਤ ਨਹੀਂ ਹੈ, ਹੁਣ ਜਦੋਂ ਬੰਗਲਾਦੇਸ਼ ਹੋਣ ਦੇ ਵਿੱਚ ਆਉਂਦਾ, ਭਾਵੇਂ ਉਹਦੇ ਡਿਫਰੈਂਟ ਰੀਜ਼ਨ, ਇੰਡੀਅਨ ਇੰਟਰਫੇਰੈਂਸ ਜਾਂ ਦੂਜਾ, ਪਰ ਉਸ ਤੋਂ ਪਹਿਲਾਂ ਇੱਕ ਨੈਰੇਟਿਵ ਸਿਰਜਿਆ ਗਿਆ ਸੀ, ਉਹ ਕਿੰਨਾ ਠੀਕ ਸੀ ਜਾਂ ਨਹੀਂ ਸੀ। ਕਿਉਂਕਿ ਜਦੋਂ ਈਸਟ ਪਾਕਿਸਤਾਨ, ਮਸ਼ਰਕੀ ਪਾਕਿਸਤਾਨ ਔਰ ਅੱਜ ਦਾ ਪਾਕਿਸਤਾਨ ਟੂਗੈਦਰ ਸੀ, ਤੇ ਜਿਹੜੀ ਐਕਸਪੋਰਟ ਸੀ ਪਾਕਿਸਤਾਨ ਦੀ, ਸਾਂਝੇ ਪਾਕਿਸਤਾਨ ਦੀ, ਉਹ ਪਟਸਨ ਦੀ ਸੀ, ਜੂਟ ਦੀ। ਔਰ ਉਹ ਜ਼ਾਹਰ ਹੈ ਕਿ ਮਸ਼ਰਕੀ ਬੰਗਾਲ 'ਚ, ਮਸ਼ਰਕੀ ਪਾਕਿਸਤਾਨ 'ਚ ਹੀ ਹੁੰਦੀ ਸੀ। ਔਰ ਕਿਉਂਕਿ ਫੌਜ ਦੇ ਵਿੱਚ ਡੋਮੀਨੈਂਸ ਜਿਹੜਾ ਹੈ ਉਹ ਵੈਸਟਰਨ ਪਾਕਿਸਤਾਨ ਦੀ ਸੀ ਜ਼ਿਆਦਾ, ਔਰ ਉਹਦੇ ਵਿੱਚ ਪੰਜਾਬ ਹੈ, ਔਰ ਇਧਰ ਪ੍ਰੋਗਰੈਸ ਹੋ ਰਹੀ ਸੀ। ਬੰਗਾਲੀ ਕੁਛ ਇੰਟੈਲੈਕਚੁਅਲ ਜਾਂ ਦੂਜਿਆਂ ਨੂੰ ਇਹ ਲੱਗਦਾ ਸੀ ਕਿ ਜਿਹੜੀ ਸਾਡੀ ਕਮਾਈ ਹੈ ਪਟਸਨ ਅਸੀਂ ਉਗਾ ਰਹੇ ਹਾਂ, ਐਕਸਪੋਰਟ ਉਹਦੀ ਹੈ, ਔਰ ਦੂਜਾ ਪਰ ਉਹਦਾ ਜਿਹੜਾ ਜ਼ਿਆਦਾ ਗੱਫਾ ਹੈ ਉਹ ਵੈਸਟ ਪੰਜਾਬ ਵਾਲੇ ਲੈ ਰਹੇ ਨੇ, ਸਾਨੂੰ ਜਿਹੜਾ ਹੈ ਉਹ ਬੈਕਵਰਡ ਰੱਖਿਆ ਜਾ ਰਿਹਾ। ਹੁਣ ਇਸੇ ਤਰੀਕੇ ਨਾਲ ਬਲੋਚਿਸਤਾਨ ਦੇ ਵਿੱਚ ਸੂਈ ਗੈਸ ਹੈ, ਔਰ ਉਹ ਸਾਰੇ ਪਾਕਿਸਤਾਨ ਦੇ ਵਿੱਚ ਜ਼ਾਹਰ ਹੈ ਕਿ ਭਾਈ ਉੱਥੋਂ ਸਪਲਾਈ ਹੁੰਦੀ ਹੈ। ਪਰ ਉਹਨਾਂ ਬਾਰੇ ਇਹ ਕਿਹਾ ਜਾਂਦਾ ਜੀ, ਉਹ ਕਹਿੰਦੇ ਨੇ ਕਿ ਬਾਕੀ ਪਾਕਿਸਤਾਨ ਤਾਂ ਉਹ ਗੈਸ ਵਰਤਦਾ, ਅਸੀਂ ਲੱਕੜ ਬਾਲਦੇ ਹਾਂ ਚੁੱਲ੍ਹਿਆਂ ਦੇ ਵਿੱਚ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਤੇ ਨਾ ਕਿਤੇ ਇਹ ਜਿਹੜੀ ਟਰਾਈਬਲ ਸੁਸਾਇਟੀ ਦਾ ਉੱਤੇ ਬੈਠਾ ਸਰਦਾਰ ਸਿਸਟਮ ਹੈ, ਉਹ ਆਮ ਲੋਕਾਂ ਤੱਕ ਉਹ ਫਾਇਦੇ ਜਿਹੜੇ ਪਹੁੰਚਣੇ ਚਾਹੀਦੇ ਨੇ ਨਹੀਂ ਪਹੁੰਚਦੇ। ਔਰ ਸ਼ਾਇਦ ਬੀਤੇ ਵਰ੍ਹਿਆਂ ਦੇ ਵਿੱਚ ਕਿਸੇ ਵੀ ਪਾਕਿਸਤਾਨੀ ਹਕੂਮਤ ਨੇ, ਭਾਵੇਂ ਉਹ ਫੌਜੀ ਹੋਏ ਜਾਂ ਸਿਵਿਲੀਅਨ ਹੋਏ, ਉਹ ਜਿਹੜੀ ਥੋੜ੍ਹੀ ਬਹੁਤ ਰੈਬੈਲੀਅਨ ਆਵਾਜ਼ ਹੁੰਦੀ ਹੈ ਉਹਨੂੰ ਦਬਾਉਣ ਲਈ ਤਾਂ ਐਕਸ਼ਨ ਕਰ ਦਿੰਦੇ ਨੇ, ਪਰ ਜਿਹੜੀਆਂ ਬੇਸਿਕ ਪ੍ਰੋਬਲਮਸ ਨੇ ਲੋਕਾਂ ਦੀਆਂ ਉਹਨੂੰ ਉਹ ਰਿਜ਼ੋਲਵ ਕਰਨ ਵੱਲ ਸ਼ਾਇਦ ਉਨੀ ਅਟੈਂਸ਼ਨ ਨਹੀਂ ਹੈ। ਔਰ ਫਿਰ ਜਿਹਨੂੰ ਕਹਿੰਦੇ ਨੇ ਟੂ ਫਿਸ਼ ਇਨ ਦਾ ਟਰਬਲਡ ਵਾਟਰਸ, ਇੰਡੀਅਨ ਰਾਹ ਹੋਏ ਜਾਂ ਦੂਸਰੀਆਂ ਏਜੰਸੀਆਂ ਹੋਣ ਜਿਹੜੀਆਂ ਬਲੋਚਿਸਤਾਨ ਨੂੰ ਅੱਡ ਕਰ ਦੇਣਾ ਚਾਹੁੰਦੀਆਂ ਨੇ ਪਾਕਿਸਤਾਨ ਤੋਂ, ਤਾਂ ਕਿ ਜਿਹੜਾ ਨਾ ਰਹੇ ਬਾਂਸ, ਨਾ ਵੱਜੇ ਬੰਸਰੀ, ਨਾ ਗਵਾਦਰ ਹੋਏ, ਨਾ ਜਿਹੜਾ ਉਹ ਸਮੁੰਦਰ ਦਾ ਜਿੱਥੋਂ ਤੱਕ ਚੀਨ ਨੇ ਆਉਣਾ ਹੈ, ਤੇ ਨਾ ਹੀ ਇਹ ਇਕਨੋਮਿਕਲ ਕੋਰੀਡੋਰ ਵਾਲੀ ਗੱਲ ਟਰੂ ਹੋ ਸਕੇ। ਸੋ ਹੁਣ ਇਸ ਹਮਲੇ 'ਚ ਕਿਉਂਕਿ ਚਾਈਨਾ ਮੇਨ ਇਨਵੈਸਟਰ ਹੈ, $60-70 ਬਿਲੀਅਨ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਤੇ ਚਾਈਨਾ ਸਪੈਂਡ ਕਰ ਰਿਹਾ, ਆਲਰੇਡੀ 20-25 ਬਿਲੀਅਨ ਹੋ ਚੁੱਕਾ ਐਕਸਪੈਂਸ। ਔਰ ਇਸ ਘਟਨਾ ਦਾ
ਚਾਈਨਾ ਨੇ ਵੀ ਇਸ ਦੇ ਉੱਤੇ ਤਿੱਖਾ ਜਿਹੜਾ ਆਪਣਾ ਰਿਐਕਸ਼ਨ ਦਿੱਤਾ ਹੈ ਔਰ ਉਹਨਾਂ ਨੇ ਪਾਕਿਸਤਾਨ ਨੂੰ ਕਿਹਾ ਕਿ ਰੈਜ਼ੋਲਿਊਟਲੀ ਕ੍ਰੈਕ ਡਾਊਨ ਕਰੋ ਕਿ ਕਿਹੜੀਆਂ ਟੈਰਰ ਆਊਟਫਿਟਸ ਨੇ। ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਚਾਈਨਾ strongly condemns and express great indignation over this major terrorist attack, conveys deep condolences to the victims and sympathies to the injured and bereaved families। ਕਿਉਂਕਿ 3 ਚਾਈਨੀਜ਼ ਨੈਸ਼ਨਲ, ਇੱਕ ਪਾਕਿਸਤਾਨੀ ਮੂਲ ਦਾ ਡਰਾਈਵਰ ਮਾਰਿਆ ਗਿਆ ਔਰ ਉਹਨਾਂ ਨੇ ਕਿਹਾ ਵੀ ਅਸੀਂ ਕੰਡੈਮ ਕਰਦੇ ਹਾਂ ਔਰ ਨਾਲ ਦੀ ਨਾਲ ਅਸੀਂ ਇਹ ਮੰਗ ਵੀ ਕਰਦੇ ਹਾਂ ਕਿ ਇਸ ਦੀ ਪ੍ਰੋਪਰ ਤਹਿਕੀਆਤ ਹੋਏ। ਔਰ ਚਾਈਨੀਜ਼ ਫੋਰਨ ਮਿਨਿਸਟਰ ਨੇ ਅੱਗੋਂ ਕਿਹਾ ਕਿ Chinese Foreign Ministry and missions in Pakistan will continue to urge relevant Pakistani departments to deal with the aftermath, treat the injured, and resolutely crack down on the terrorist organizations involved। ਕਿ ਭਾਈ ਜ਼ਖਮੀਆਂ ਦੀ ਸਾਂਭ ਸੰਭਾਲ ਕਰੋ ਔਰ ਪੂਰੇ ਇਰਾਦੇ ਦੇ ਨਾਲ ਕ੍ਰੈਕ ਡਾਊਨ ਕਰੋ ਉਹਨਾਂ ਦਹਿਸ਼ਤਗਰਦ ਜਮਾਤਾਂ ਤੇ ਜਿਨ੍ਹਾਂ ਨੇ ਕਾਰਾ ਕੀਤਾ। ਔਰ ਇਹ ਜਿਹੜਾ ਜੁਮਲਾ ਹੈ ਥੋੜਾ ਜਿਹਾ ਹੋਰ ਵੀ ਟਚਿੰਗ ਹੈ। The blood of the Chinese people should not be shed in vain and those behind this incident will pay the price, Chinese Foreign Ministry said। ਉਹਨਾਂ ਨੇ ਕਿਹਾ ਜੀ ਕਿ ਜਿਹੜੇ ਚੀਨੀਆਂ ਦਾ ਖੂਨ ਡੁੱਲਿਆ ਉਹ ਵਿਅਰਥ ਨਹੀਂ ਜਾਣਾ ਚਾਹੀਦਾ, ਵਿਅਰਥ ਨਹੀਂ ਜਾਏਗਾ ਔਰ ਜਿਹੜੇ ਇਸ ਘਟਨਾ ਦੇ ਪਿੱਛੇ ਨੇ ਉਹਨਾਂ ਨੂੰ ਇਸ ਦੀ ਕੀਮਤ ਅਦਾ ਕਰਨੀ ਪਏਗੀ। ਸੋ ਅਸੀਂ ਜਿਵੇਂ ਕਿ ਕੱਲ੍ਹ ਵੀ ਇਹ ਕਿਹਾ ਸੀ ਕਿ ਅਸੀਂ ਪਾਕਿਸਤਾਨ ਦੇ ਦੋਸਤ ਖੈਰ ਖੁਆਹ ਹਮਦਰਦ ਹੋਣ ਦੇ ਨਾਤੇ ਸਮਝਦੇ ਹਾਂ ਕਿ ਇਹ ਸ਼ਾਇਦ ਜਿਹੜੀ ਇਨਸੀਡੈਂਟ ਇਹ ਵਾਪਰੀ ਦੁਖਦਾਈ ਹੈ ਪਰ ਸ਼ਾਇਦ ਇਹ ਅਖੀਰਲੀ ਨਾ ਹੋਏ। ਆਉਣ ਵਾਲੇ ਦਿਨਾਂ 'ਚ ਹੋਰ ਵੀ ਘਟਨਾਵਾਂ ਜਿਹੜੀਆਂ ਨੇ ਦਹਿਸ਼ਤਗਰਦੀ ਦੀਆਂ, ਦੁਸ਼ਮਣ ਜਿਹੜਾ ਅਨਸਟੇਬਿਲਿਟੀ ਚਾਹੁੰਦਾ ਔਰ ਇਸ ਵੇਲੇ ਪਾਕਿਸਤਾਨ ਦੇ ਸੋਸ਼ਲ ਫੈਬਰਿਕ ਦੇ ਵਿੱਚ ਵੀ ਸਿਆਸੀ ਤਣਾਅ ਹੈ, ਪਾਰਟੀਬਾਜ਼ੀ ਔਰ ਇੱਕ ਦੂਸਰੇ ਨੂੰ ਲੈ ਕੇ ਜਿਹੜਾ ਹੈ ਔਰ ਪਾਕਿਸਤਾਨ ਦੇ ਅਦਾਰਿਆਂ ਦੇ ਉੱਤੇ ਵੀ ਜਿਹੜਾ ਉਹ ਖਿੱਚਤੂ ਚੱਲ ਰਹੀ ਹੈ। ਜੁਡੀਸ਼ਰੀ ਕੀ ਕਹਿੰਦੀ ਹੈ, ਮੀਡੀਆ ਕੀ ਕਹਿੰਦਾ ਹੈ, ਟਾਕ ਸ਼ੋਜ਼ ਔਰ TRP ਵਧਾਉਣ ਵਾਲੇ ਔਰ ਜਾਲੀ ਜਿਹੜੀਆਂ ਆਈਡੀਜ਼ ਦੇ ਨਾਲ ਪੋਸਟ ਕਰਨ ਵਾਲੇ ਸੋਸ਼ਲ ਮੀਡੀਆ 'ਤੇ ਆਰਮੀ ਨੂੰ ਵੀ ਜਿਹੜਾ ਉਹ ਸਮੀਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕਰੈਕਟਰ ਅਸੈਸੀਨੇਸ਼ਨਸ ਵੀ ਨੇ ਔਰ ਨਫ਼ਰਤ ਦਾ ਮਾਹੌਲ ਹੈ ਔਰ ਅਸੀਂ ਸਮਝਦੇ ਹਾਂ ਕਿ ਇਸ ਦੇ ਦਾ ਹੀ ਫਾਇਦਾ ਦੁਸ਼ਮਣ ਤਾਕਤਾਂ ਚੁੱਕ ਰਹੀਆਂ ਨੇ। ਸੋ ਅਸੀਂ ਇਹੀ ਕਵਾਂਗੇ ਕਿ ਭਾਈ ਬਹੁਤ ਚੀਜ਼ਾਂ ਤੁਸੀਂ ਅੰਦਰ ਵੜ ਕੇ ਬੰਦ ਦਰਵਾਜ਼ਾ ਕਰਕੇ ਵੀ ਜਿਹੜਾ ਉਹ ਇੱਕ ਹੱਲ ਕਰ ਸਕਦੇ ਹੋ। ਪਾਕਿਸਤਾਨ ਇੱਕ ਤੋਹਫਾ ਹੈ ਔਰ ਸਾਡੀ ਕੌਮ ਨੂੰ ਪੁੱਛੋ, ਅਸੀਂ 75 ਸਾਲ ਤੋਂ ਬੇਘਰੇ ਹਾਂ ਔਰ ਕਿ ਨੇਸ਼ਨ ਦੀ ਕੀਮਤ ਕੀ ਹੈ। ਤੁਹਾਨੂੰ ਕਾਇਦੇ ਆਜ਼ਮ ਨੇ ਆਪਣੀ ਵਿਜ਼ਨ ਦੇ ਨਾਲ ਮੁਲਕ ਪਰੋਸ ਕੇ ਦਿੱਤਾ ਹੈ। ਆਲਰੇਡੀ ਅੱਧਾ ਮੁਲਕ 1971 'ਚ ਜਿਹੜਾ ਤੁਸੀਂ ਗਵਾਇਆ ਔਰ ਹੁਣ ਇਸ ਕਿਸਮ ਦਾ ਮਤ ਕਰੋ ਕਿ ਭਾਈ ਤੁਸੀਂ ਆਪਣੇ ਸੈਲਫਿਸ਼ ਔਰ ਨਿੱਜੀ ਇੰਟਰਸਟ ਦੇ ਸਾਹਮਣੇ ਜਿਹੜਾ ਉਹ ਪਾਕਿਸਤਾਨ ਦਾ ਜਿਹੜਾ ਹਿੱਤ ਹੈ ਉਸ ਨੂੰ ਅਣਗੌਲਿਆ ਕਰੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।